ਆਪਾਂ ਸਟਾਕ ਮਾਰਕੀਟ ਦੀ ਗੱਲ ਕਰਨੀ ਆ। ਅੱਜ ਸਟਾਕ ਮਾਰਕੀਟ ਮਿਡ ਡੇ ਕਾਫੀ ਉਹਦੇ ਵਿੱਚ ਮੂਵ ਹੋਇਆ, ਕਿਉਂਕਿ ਫੈਡਰਲ ਰਿਜ਼ਰਵ ਬੋਰਡ ਕੱਲ੍ਹ ਨੂੰ ਇੰਟਰਸਟ ਰੇਟ ਇਨਕਰੀਜ਼ ਕਰਦਾ ਜਾ ਰਿਹਾ। ਤੇ ਕੈਲੀਫੋਰਨੀਆ ਦੀ ਜੇ ਇਕੋਨਮੀ ਦੀ ਗੱਲ ਕਰਦੇ ਜਾਈਏ, ਕਹਿੰਦੇ ਵੀ ਕੈਲੀਫੋਰਨੀਆ ਦੇ ਵਿੱਚ ਵੀ ਇਕੋਨਮੀ ਦੀ ਜੋ ਰਿਕਵਰੀ ਆ ਉਹ ਹੁਣ ਸਲੋ ਡਾਊਨ ਹੋ ਗਈ ਹੈਗੀ ਆ। ਇਹ ਬੜੀ ਗੁੱਡ ਨਿਊਜ਼ ਨਹੀਂ ਹੈਗੀ। 4.2% ਜੋ ਅਨਪਲਾਇਮੈਂਟ ਰੇਟ ਹੈਗਾ ਆ, ਥੋੜਾ ਜਿਹਾ ਟੈਕਸਸ ਨਾਲੋਂ ਜ਼ਿਆਦਾ ਆ, ਤੇ 50% ਹਾਇਰ ਹੈਗਾ ਫਲੋਰੀਡਾ ਦੇ ਨਾਲੋਂ। ਕੈਲੀਫੋਰਨੀਆ ਦੇ ਗਵਰਨਰ ਇਹ ਕਹਿ ਰਹੇ ਆ ਵੀ ਹਰ ਮਹੀਨੇ ਸਾਡੇ ਕੋਲ ਜੌਬਸ ਐਡ ਹੋ ਰਹੀਆਂ ਆ, ਪਰ ਆਪਾਂ ਸਾਰਿਆਂ ਨੂੰ ਪਤਾ ਹੈ ਵੀ 2.5 ਮਿਲੀਅਨ ਦੇ ਕਰੀਬ ਜੌਬਸ ਇੱਕਦਮ ਜਦੋਂ ਕਰੋਨਾ ਵਾਇਰਸ ਸ਼ੁਰੂ ਹੋਇਆ ਸੀ ਉਦੋਂ ਚਲੇ ਗਈਆਂ ਸੀ, ਕਿਉਂਕਿ ਬਹੁਤ ਸਾਰੇ ਬਿਜ਼ਨੈਸ ਸ਼ਟ ਡਾਊਨ ਹੋ ਗਏ। ਹਜੇ ਵੀ ਬਹੁਤ ਸਾਰੇ ਬਿਜ਼ਨਸ ਸ਼ਟ ਡਾਊਨ ਪਏ ਹੈਗੇ ਆ। ਤੇ ਇੰਟਰਸਟ ਰੇਟ ਵਧਣ ਦੇ ਨਾਲ ਤੇ ਹੁਣ ਰੀਅਲ estate ਮਾਰਕੀਟ ਦੇ ਇੱਕਦਮ ਸਲੋ ਹੋਣ ਦੇ ਨਾਲ ਵੀ ਕੈਲੀਫੋਰਨੀਆ ਦੀ ਇਕੋਨਮੀ ਦੇ ਉੱਤੇ ਬਹੁਤ ਜ਼ਿਆਦਾ ਅਸਰ ਪੈਣ ਜਾ ਰਿਹਾ ਹੈਗਾ। ਸੋ ਓਵਰਆਲ ਕਹਿੰਦੇ ਭਈ ਕੈਲੀਫੋਰਨੀਆ ਦੀ ਇਕੋਨਮੀ ਦੇ ਵਿੱਚ ਸਲੋ ਡਾਊਨ ਸ਼ੁਰੂ ਹੋ ਗਿਆ ਹੈਗਾ। ਅੱਜ ਜਿਹੜੀ ਤੁਸੀਂ ਗੱਲ ਕਰ ਰਹੇ ਸੀਗੇ ਵੀ ਮਾਰਕੀਟਸ ਨੂੰ ਲੈ ਕੇ, ਅਲਫਾਬੈਟ ਗੂਗਲ ਦੀ ਜਿਹੜੀ ਪੇਰੈਂਟ ਕੰਪਨੀ ਆ, ਉਹਨਾਂ ਨੇ ਜਿਹੜਾ ਇਹ ਕਿਹਾ ਲਗਾਤਾਰ ਦੂਸਰਾ ਕੁਆਟਰ ਹੋਇਆ ਜਿਸ ਦੇ ਵਿੱਚ ਇਹਨਾਂ ਨੇ ਆਪਣਾ ਟੀਚਾ ਆ ਉਸ ਨੂੰ ਸਰ ਨਹੀਂ ਕੀਤਾ, ਜਿੰਨੀ ਇਹਨਾਂ ਨੂੰ ਐਕਸਪੈਕਟੇਸ਼ਨ ਸੀ, ਉਮੀਦ ਸੀਗੀ ਐਡਵਰਟਾਈਜ਼ਮੈਂਟ ਰੈਵਨਿਊ ਦੀ ਤੇ ਗੂਗਲ ਕਲਾਊਡ ਦੀ, ਉਸ ਤੋਂ ਜਿਹੜੇ ਇਹ ਪਿੱਛੇ ਰਹੇ ਹੈਗੇ ਆ। ਸੋ ਅਰਨਿੰਗ ਪਰ ਸ਼ੇਅਰ ਜਿਹੜੀ ਆ ਉਹ 7 ਸੈਂਟ ਜਿਹੜੀ ਉਹ ਘਟ ਰਹੀ ਆ। ਰੈਵਨਿਊ ਜਿਹੜਾ ਉਹ ਦੇਖਿਆ ਜਾਵੇ ਤਾਂ ਥੋੜਾ ਜਿਹਾ ਪੁਆਇੰਟ ਜਿਹੜਾ 2 ਬਿਲੀਅਨ ਉਹ ਜਿਹੜਾ ਉਹ ਘਟ ਰਿਹਾ ਹੈ ਜਿੰਨੀ ਉਸਦੇ ਹਿਸਾਬ ਦੇ ਨਾਲ ਸੀਗੀ, ਪਰ ਓਵਰਆਲ ਜਿਹੜਾ ਉਹ ਕਹਿ ਸਕਦੇ ਹਾਂ ਵੀ ਉਨੀ ਅਰਨਿੰਗ ਨਹੀਂ ਹੋਈ। ਉਧਰ ਮਾਈਕਰੋਸਾਫਟ ਨੂੰ ਲੈ ਕੇ ਖਬਰ ਇਹ ਆਈ ਆ ਵੀ ਉਹਨਾਂ ਨੇ ਆਪਣਾ ਜਿਹੜਾ ਫੋਰਕਾਸਟ ਕੀਤਾ ਆ ਕਿ ਆਸਰਾਈਆਂ ਲਾਈਆਂ ਆ ਵੀ ਉਹਨਾਂ ਦੇ ਜਿਹੜੇ ਕਲਾਊਡ ਦੀ ਗਰੋਥ ਆ, ਕਲਾਊਡ ਜਿਹੜਾ ਬੱਦਲ ਦੂਜਾ ਨਹੀਂ, ਅੱਜ ਕੱਲ੍ਹ ਜਿਹੜਾ ਕਲਾਊਡ ਜਿਹ 'ਚ ਆਪਾਂ ਡਾਟਾ ਸਟੋਰ ਕਰਦੇ ਹਾਂ ਵੀ ਉਸ ਦੇ ਵਿੱਚ ਕਾਫੀ ਵਧਾਅ ਜਿਹੜਾ ਉਹ ਹੋਇਆ ਆ ਤੇ ਰੋਬਸਟ ਆ ਕੰਮ, ਸਟਰੋਂਗ ਆ। ਉਹਦੇ ਕਰਕੇ ਇਹਨਾਂ ਦੇ ਸ਼ੇਅਰ ਜਿਹੜੇ ਟਾਈਮ ਦੇ ਉੱਤੇ ਜੰਪ ਕਰ ਗਏ ਸੀ। ਉਹ ਹੁਣ ਗੂਗਲ ਦੇ ਫਿਊਚਰ ਜਿਹੜੇ ਅਲਫਾਬੈਟ ਦੇ ਫਿਊਚਰ ਸ਼ੇਅਰ ਆ ਉਹ ਵੀ ਜਿਹੜੇ ਪੋਜ਼ਿਟਿਵ ਦੇ ਵਿੱਚ ਜਾ ਰਹੇ ਆ। ਉੱਦਾਂ ਓਵਰਆਲ ਮਾਰਕੀਟ ਅੱਜ ਨੈਗੇਟਿਵ ਦੇ ਵਿੱਚ ਹੀ ਜਿਹੜੀ ਉਹ ਰਹੀ ਹੈਗੀ। ਜਿੱਦਾਂ ਆਪਾਂ ਸਵੇਰ ਦਾ ਦੱਸਿਆ ਸੀ, ਕਈ ਸਾਰੀਆਂ ਜਿਹੜੀਆਂ ਰਿਪੋਰਟਸ ਆਉਣੀਆਂ GDP ਤੇ ਉਸ ਨੂੰ ਲੈ ਕੇ ਇਨਵੈਸਟਰ ਦੇ ਵਿੱਚ ਅਜੇ ਵੀ ਡਰ ਵਰਗਾ ਮਾਹੌਲ ਬਣਿਆ ਪਿਆ ਆ। ਡਾਓ ਜੋਨ ਅੱਜ 200 ਤੇ 28 ਪੁਆਇੰਟ ਡਿੱਗਾ, 31,761 ਦੇ ਉੱਤੇ ਬੰਦ ਹੋਇਆ। S&P 46 ਪੁਆਇੰਟ ਘਟ ਕੇ 3921 ਤੇ ਬੰਦ ਹੋਇਆ। ਨੈਸਡੈਕ 220 ਪੁਆਇੰਟ ਘਟ ਕੇ 11,563 ਤੇ ਬੰਦ ਹੋਇਆ। ਸੋਨੇ ਦਾ ਭਾਅ $1,717 ਪ੍ਰਤੀ ਆਉਂਸ ਤੇ ਜਿਹੜੀ ਕੱਚਾ ਤੇਲ ਆ ਉਹ $95 ਪ੍ਰਤੀ ਬੈਰਲ ਜਿਹੜਾ ਰਿਹਾ। 10 ਈਅਰ ਯੀਲਡ 2.81% ਦੇ ਉੱਤੇ ਹੋ ਰਹੀ। ਕ੍ਰਿਪਟੋ ਕਰੰਸੀਜ਼ 'ਚ ਬਿਟਕੋਇਨ 21,201 ਤੇ ਇਥੀਰੀਅਮ 1442 US$ ਦੇ ਬਰਾਬਰ ਇਸ ਮੌਕੇ ਚੱਲ ਰਿਹਾ ਹੈ। ਜੀ, ਡਾਓ ਜੋਨ ਇੰਡਸਟਰੀਅਲ ਨੇ 200 ਤੋਂ ਵੱਧ ਪੁਆਇੰਟ ਡਾਊਨ ਚਲੇ ਗਿਆ, ਜਿਸ ਟਾਈਮ ਦੇ ਉੱਤੇ ਵਾਲਮਾਰਟ ਨੇ ਪ੍ਰੋਫਿਟ ਵਾਰਨਿੰਗ ਇਸ਼ੂ ਕੀਤੀ ਵੀ ਸਾਡਾ ਪ੍ਰੋਫਿਟ ਇੰਨਾ ਨਹੀਂ ਹੋਣਾ। S&P 500 ਵੀ 1% ਦੇ ਕਰੀਬ ਡਿੱਗ ਗਿਆ। $1 ਦੀ ਕੀਮਤ ਇੰਡੀਆ ਦੇ 79 ਰੁਪਏ ਤੇ 85 ਪੈਸੇ ਦੇ ਬਰਾਬਰ ਹੀ ਆ। $1 ਦੀ ਕੀਮਤ ਕੈਨੇਡਾ ਦੇ $1 ਤੇ 29 ਸੈਂਟ ਦੇ ਬਰਾਬਰ